ਲਾਹੌਰ ਹੈ। ਬਸੰਤ ਦਾ ਅੱਜ ਆਖਰੀ ਦਿਹਾੜਾ ਹੈ ਤੇ ਅਸੀਂ ਕਿਹਾ ਜੀ ਅਸੀਂ ਵੀ ਕੋਈ ਮੇਲਾ ਲੁੱਟ ਲਈਏ। ਨਵਾਜ਼ ਚੱਦਰ ਸਾਹਿਬ ਵੀ ਡਰਾਈਵਿੰਗ ਦੇ ਜਿਹੜੇ ਨੇ ਉਹ ਫਰਾਇਦ ਸਾਰੇ ਅੰਜਾਮ ਦੇ ਰਹੇ ਨੇ। ਸਾਡੇ ਨਾਲ ਹੈਗੇ ਨੇ ਆਪਣਾ ਪੰਜਾਬੀ ਪੁਆਇੰਟ ਡਿਜੀਟਲ ਵਾਲੇ ਵੀ, ਅਰਸਲਾਨ ਭੱਟ ਸਾਹਿਬ ਵੀ, ਤੇ ਬੱਚੇ ਜਿਹੜੇ ਨੇ ਉਹ ਵੀ ਇੰਜੋਏ ਕਰਨ ਜਾ ਰਹੇ ਨੇ। ਉਹ ਫਿਲਹਾਲ ਸੋ ਗਏ ਨੇ, ਬੱਚੇ ਪਰੇਸ਼ਾਨ ਨੇ ਤੇ ਪਰੇਸ਼ਾਨ ਨਹੀਂ। ਆਹੋ ਉਹਨਾਂ ਨੂੰ ਇਹ ਜਿਹੜਾ ਨਾ ਉਹ ਆਪਣਾ ਆਈਡੀਆ ਨਹੀਂ ਨਾ ਹੈਗਾ ਜੇ ਮਰ ਗਏ ਆ ਜਨ ਐਲਫਾ ਤੇ ਜਨ ਜ਼ੀ ਤੋਂ ਵੀ ਬਾਅਦ ਜਨ ਐਲਫਾ ਜੇ ਮਰ ਗਏ ਆ ਜਨ ਐਲਫਾ ਤੇ ਜਨ ਜ਼ੀ ਤੋਂ ਵੀ ਬਾਅਦ ਜਨ ਐਲਫਾ ਤੇ ਜਨ ਜ਼ੀ ਤੋਂ ਵੀ ਬਾਅਦ ਵਾਲੀ ਹੈ। ਆ ਵੇਖ ਲਓ ਮੇਰਾ ਢਿੱਡ ਨੱਪ ਕੇ ਗੱਲ ਕਰ ਰਹੇ ਨੇ। ਹੁਣ ਮੈਂ ਢਿੱਡ 'ਚ ਬੱਚੇ ਰੱਖੇ ਨੇ। ਹਾਂ ਬਈ ਉਹ ਕੋਈ ਤਾਂ ਵੇਖੋ ਕਿਵੇਂ ਅੱਲਾ ਚਲੋ ਸੀ ਕਰੇ। ਸਾਡੇ ਇੱਕ ਕਾਰੀ ਸਾਹਿਬ ਹੁੰਦੇ ਸਨ, ਅੱਛਾ ਉਹ ਮੈਨੂੰ ਵੇਖ ਕੇ ਕਹਿੰਦੇ ਹੁੰਦੇ ਸੀ ਮੋਟੂ ਕਿੰਨੇ ਬੱਚੇ ਨੇ ਤੇਰੇ? ਹਾਂ ਤੇ ਮੈਂ ਐਵੇਂ ਸੋਚੀ ਪੈ ਨਾ ਕਰਨਾ ਕਿ ਕਿਹੜੇ ਬੱਚਿਆਂ ਦੀ ਗੱਲ ਹੋ ਰਹੀ। ਉਹ ਇੱਕ ਦਿਨ ਨੰਗਿਆ, ਦੋ ਦਿਨ ਨੰਗਿਆ, ਚੌਥੇ ਦਿਨ ਮੈਂ ਪੁੱਛ ਲਿਆ, ਮੈਂ ਕਿਹਾ ਕਾਰੀ ਸਾਹਿਬ ਕਿਹੜੇ ਬੱਚਿਆਂ ਦੀ? ਕਹਿੰਦਾ ਤੇਰਾ ਢਿੱਡ ਵੱਡਾ, ਸ਼ਾਇਦ ਕੋਈ 2-4 ਬੱਚੇ ਵਿੱਚ ਰੱਖੇ। ਕੋ ਬਲੂੰਗੜੇ ਲਗਾਏ ਹੁਣ। ਹਾਂਜੀ ਵਾਹ ਜੀ ਵਾਹ ਜੀ ਵਾਹ, ਬੜਾ ਮਜ਼ੇਦਾਰ ਜੇ ਮੌਸਮ ਹੈ, ਹਵਾ ਵੀ ਠੀਕ ਹੈ ਤੇ ਬਸੰਤ ਜਿਹੜਾ ਨਾ ਆਪਣੇ ਆ ਸਾਡਾ ਗਿਆ ਜੇ ਤਿਆਰਾ। ਆ ਚੀਮਾ ਟਾਈਮ ਜਾ ਰਿਹਾ ਜੇ। ਦੇਖੋ ਚੀਮਾ ਹੀ ਹੋਵੇ ਰਾਜਾ। ਆ ਤੇਰੀ ਖਾ ਆ ਜਾਓ ਰਾਜਾ ਬਾਜੀ। ਲਓ ਜੀ ਭਾਈ ਜਾਨ ਇਹ ਜਾ ਰਹੀ ਹੈ ਸਾਡੀ ਜਿਹੜੀ ਇਹ ਸਾਡਾ ਤੁਸੀਂ ਇੱਥੇ ਇੰਤਜ਼ਾਮ ਇਹ ਵੀ ਸਾਡਾ ਜਿਹੜਾ ਉਹ ਟਰਾਂਸਪੋਰਟ ਦਾ ਹੈਗਾ ਆਪਣਾ ਇੰਤਜ਼ਾਮ। ਤੇ ਬਸੰਤ ਦੀ ਵਜ੍ਹਾ ਤੋਂ ਇਹ ਵੇਖੋ ਜੀ ਉਹਨਾਂ ਨੇ ਉਹ ਵੀ ਲਾ ਦਿੱਤੇ ਨੇ ਉੱਤੇ ਬਾਈਕ ਤੇ ਆਪਣਾ ਰਾਡ ਰੂਡ ਵੀ, ਤਾਂ ਕਿ ਜਿਹੜੇ ਨੇ ਨਾ ਉਹ ਸੇਫਟੀ ਪ੍ਰੋਗਰਾਮ ਵੀ ਪੂਰਾ ਕੀਤਾ ਜਾਏ। ਹੁਣ ਤੱਕ ਵੈਸੇ ਬਹੁਤ ਘੱਟ ਕੈਜੁਅਲਟੀਆਂ ਵੇਖਣ ਨੂੰ ਮਿਲੀਆਂ ਨੇ, ਲੇਕਿਨ ਇਹ ਆ ਕਿ ਸ਼ੁਕਰ ਹੈ ਅੱਲਾ ਦਾ, ਇਹ ਕੁਛ ਨਾ ਹੀ ਹੋਵੇ ਤੇ ਬਿਹਤਰ। ਵਾਹ ਜੀ ਵਾਹ, ਮੈਂ ਤੇ ਹੋਂਡਾ ਹੀ ਲੈ ਸਕਦਾ ਹੈ। ਇਹ ਭਾਈ ਜਾਨ ਹੋਂਡੇ ਦੀਆਂ ਵੀ ਬੱਸਾਂ ਇੱਥੇ ਚੱਲ ਰਹੀਆਂ ਨੇ। ਹੋਂਡਾ ਫੈਕਟਰੀ ਵੀ ਇੱਥੇ ਹੀ ਹੈ ਭੈਣ ਸਾਡੇ ਸ਼ੇਖੂਪੁਰ ਦੇ ਵਿੱਚ। ਸ਼ੇਖੂਪੁਰਾ ਵਾਹ ਸ਼ੇਖੂਪੁਰਾ ਜਿੰਦਾ ਨਾਂ ਪਹਿਲੋਂ ਵਿਰਕਗੜ੍ਹ ਸੀ। ਵਿਰਕਾਂ ਦਾ ਇਹ ਇਲਾਕਾ ਹੈਗਾ ਵੈਸੇ ਜੀ, ਤੇ ਹੁਣ ਹਾਲੇ ਵੀ ਇੱਥੇ ਬੜੇ ਵਿਰਕ ਨੇ। ਤੇ ਇਹ ਸਾਡੀ ਜੀ ਹੋਂਡਾ ਦੀਆਂ ਬੱਸਾਂ, ਹੋਂਡਾ ਫੈਕਟਰੀ ਵੀ ਜਿਹੜੀ ਹੈ ਜੀ ਉਹ ਸਾਡੇ ਹੀ ਇਸੇ ਜ਼ਿਲ੍ਹੇ ਵਿੱਚ ਪੈਂਦੀ ਹੈ। ਉਹ ਵੇਖਿਓ ਜੇ ਅਸਲ 'ਚ ਸਾਰਾ ਹੈਗਾ ਇੰਡਸਟਰੀਅਲ ਏਰੀਆ। ਕੋਈ ਗੱਲ ਹੀ ਸੁਣਾਓ ਯਾਰ, ਉਹ ਤੁਸੀਂ ਕੋਈ ਗੱਲ ਸੁਣਾ ਦਿਓ ਯਾਰ। ਇਹ ਪੰਜਾਬੀ ਪੁਆਇੰਟ ਡਿਜੀਟਲ ਵਾਲੇ ਉਮਰ ਭਾਈ ਸਾਡਾ ਮੌਜੂਦ ਨੇ, ਇਹਨਾਂ ਕੋਲ ਗੱਲ ਕਰਨੀਆਂ ਨੇ। ਅਸਲ 'ਚ ਨਾ ਭਾਈਜਾਨ ਗੱਲ ਇਹ ਆ ਵੀ ਕੋਈ ਬੰਦਾ ਵੇਖੇ ਤੇ ਕਿਸੇ ਨੂੰ ਗੱਲ ਸੁਣਾਈਏ। ਤੁਸੀਂ ਲਾਈਵ ਦਾ ਤੁਹਾਨੂੰ ਨੋਟੀਫਿਕੇਸ਼ਨ ਵੀ ਆਉਂਦੇ ਆ, ਤੁਸੀਂ ਘੰਟੀ ਦਾ ਬਟਨ ਵੀ ਦਬਾਇਆ, ਸਾਰਾ ਕੁਝ ਕੀਤਾ, ਲੇਕਿਨ ਲਾਈਵ ਕੋਈ ਬੰਦਾ ਵੇਖਣ ਨਹੀਂ ਦਿਆ ਸਾਡੀ। ਕੋਈ ਸਾਡੀ ਗੱਲਬਾਤ ਸੁਣੋ, ਉਹ ਗੱਲਬਾਤ ਕਰੋ, ਕੋਈ ਸਾਡੇ ਕੋਈ ਦੁੱਖ ਸਾਂਝੇ ਹੋਣ। ਕੋਈ ਬਸੰਤ ਦਾ ਤਿਉਹਾਰ ਹੈ, ਬਸੰਤ ਦੇ ਤਿਉਹਾਰ ਤੇ ਅਸੀਂ ਇੱਕ ਦੂਸਰੇ ਨਾਲ ਗੱਲਬਾਤ ਕਰੀਏ ਕਿ ਇਸ ਤਿਉਹਾਰ ਦੀਆਂ ਪੋਜ਼ਿਟਿਵਿਟੀਜ਼ ਕੀ ਨੇ, ਨੈਗੇਟਿਵਿਟੀਜ਼ ਕੀ ਨੇ, ਪਲੱਸ ਪੁਆਇੰਟ ਕਿਹੜੇ ਨੇ, ਨੈਗੇਟਿਵ ਪੁਆਇੰਟ ਕਿਹੜੇ ਨੇ, ਉਹਨਾਂ ਦੇ ਕੋਈ ਮੁੱਦੇ ਤੇ ਬਹਿਸ ਕਰੀਏ ਕਿ ਇਹ ਜਿਹੜਾ ਫੰਕਸ਼ਨ ਇਹ ਲਗਾਤਾਰ ਹੋਣਾ ਚਾਹੀਦਾ ਹੈ, ਇਹ 3 ਦਿਨ ਵਾਸਤੇ ਹੀ ਬਾਉਂਡ ਹੋਣਾ ਚਾਹੀਦਾ ਹੈ, ਕੋਈ ਈਦ ਆ ਰਹੀ ਹੈ, ਵੱਡੀ ਈਦ ਆ ਰਹੀ ਹੈ, ਜਾਂ ਨੈਕਸਟ ਮੌਸਮ ਨੈਕਸਟ ਈਅਰ ਦੇ ਵਿੱਚ ਇਹ 12 ਇਨਕਾਦ ਪਜ਼ੀਰ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ। ਹੋਰ ਆਪਣੇ ਦੁੱਖ ਸੁੱਖ ਸਾਂਝੇ ਕਰਨੇ ਆ ਕਿ ਜਿਹੜੀਆਂ ਗੁੱਡੀਆਂ ਡੋਰਾਂ ਮਹਿੰਗੀਆਂ ਨੇ, ਜਿਹੜਾ ਮਾੜਾ ਬੰਦਾ ਗਰੀਬ ਤਬਕਾ ਜਿਹੜਾ ਰੋਟੀ ਪੂਰੀ ਨਹੀਂ ਕਰ ਸਕਦਾ, ਉਹ ਜਸ਼ਨੇ ਬਹਾਰਾਂ ਨੂੰ ਕਿਵੇਂ ਇੰਜੋਏ ਕਰ ਸਕਦਾ ਹੈ। ਗੁੱਡੀ ਲੁੱਟਣ ਤੇ ਪਾਬੰਦੀ ਹੈ। ਕੱਲ ਵੇਖਣ ਦੇ ਸਾਂ ਵੀਡੀਓ, ਗੁੱਡੀ ਜਿਹੜੀ ਹੈ ਲੁੱਟ ਰਹੇ ਨੇ, ਉਹਨਾਂ ਦੇ ਪਰਚੇ ਹੋ ਰਹੇ ਨੇ, ਉਹਨਾਂ ਨੂੰ ਵਾਰਨਿੰਗ ਦਿੱਤੀ ਜਾ ਰਹੀ ਹੈ। ਅਗਰ ਮਾੜੇ ਬੰਦੇ ਨੇ ਗੁੱਡੀ ਲੁੱਟ ਕੇ ਵੀ ਨਹੀਂ ਡਾਣੀ ਹੈ ਤੇ ਉਹਦੇ ਵਿੱਚ ਕੁਝ ਨਾ ਕੁਝ ਫਲॉज ਹੈਗੇ ਨੇ। ਗੱਲ ਕਰਨ ਦਾ ਮਕਸਦ ਇਹ ਹੈਗਾ ਕਿ ਪੁਆਇੰਟ ਆਊਟ ਕਰੀਏ ਯਾਰ ਰਲ ਮਿਲ ਕੇ। ਅਗਰ ਪੰਜਾਬੀ ਤੇ ਪੰਜਾਬੀਅਤ ਦਾ ਇੱਕ ਤਿਉਹਾਰ ਹੈ, ਉਹਦੇ ਤੇ ਥੋੜਾ ਜਿਹਾ ਮੁੱਦੇ ਤੇ ਬਹਿਸ ਕਰੀਏ, ਉਹਦੀਆਂ ਪੋਜ਼ਿਟਿਵ ਚੀਜ਼ਾਂ, ਉਹਦੇ ਮੁਸਬਤ ਪਹਿਲੂ ਵੇਖੀਏ, ਉਹਦੇ ਮੰਨਫੀ ਪਹਿਲੂ ਵੇਖੀਏ, ਉਹਨਾਂ ਦੇ ਕੋਈ ਗੱਲਬਾਤ ਕਰੀਏ, ਕੋਈ ਸਮਝ ਆਵੇ, ਕੋਈ ਲਾਹਾ ਮਲੈਸਾ ਬਣੇ। ਮਕਸਦ ਇੰਨਾ ਗੱਲ ਕਰਨ ਦਾ ਇਹ ਆ ਕਿ ਯਾਰ ਨੁਕਸਾਨ ਨਾ ਹੋਵੇ, ਪੰਜਾਬੀ ਕੌਮ ਦਾ ਨੁਕਸਾਨ ਨਾ ਹੋਵੇ, ਪੰਜਾਬ ਦੇ ਲੋਕਾਂ ਦਾ ਨੁਕਸਾਨ ਨਾ ਹੋਵੇ। ਹੁਣ ਇਹਦੇ ਅੰਦਰ ਹੀ ਅੰਦਰ ਸਵਾਲ ਮੁਖਤਲਿਫ ਦੋਸਤਾਂ ਨਾਲ ਗੱਲਬਾਤ ਹੋਈ, ਉਹਨਾਂ ਨੇ ਇਹ ਕਿਹਾ ਜੀ ਕਿ ਜਿਹੜਾ ਪੰਜਾਬ ਇਕੱਲਾ ਲਾਹੌਰ ਦੇ ਵਿੱਚ ਸਿਮਟ ਕੇ ਥੋੜੀ ਨਾ ਰਹਿ ਗਿਆ। ਪੰਜਾਬ ਪੂਰੇ ਜ਼ਿਲ੍ਹੇ ਪੰਜਾਬ ਦੇ 40 ਜ਼ਿਲ੍ਹੇ ਬਣ ਚੁੱਕੇ ਨੇ, ਠੀਕ ਹੈ। ਹੁਣ ਅਗਰ ਤੇ ਇਕੱਲਾ ਲਾਹੌਰ ਹੀ ਪੰਜਾਬ ਹੈ ਤੇ ਫਿਰ ਯਕੀਨ ਮੰਨੋ ਸਫੇਦਪੋਸ਼ ਰਿਸ਼ਤੇਦਾਰ ਦੂਜੇ ਜ਼ਿਲ੍ਹਿਆਂ ਦੇ ਰਿਸ਼ਤੇਦਾਰਾਂ ਨੂੰ ਬੁਲਾਉਣ ਜੋਗੇ ਨਹੀਂ ਹੈ ਕਿ ਆਪਣੀਆਂ ਡੋਰਾਂ ਨਹੀਂ ਪੂਰੀਆਂ ਕੀਤੀਆਂ ਤੇ ਕਿ ਮਹਿਮਾਨ ਆਇਆ ਤਾਂ ਉਹਨੂੰ ਕਿਵੇਂ ਕਰਾਂਗੇ। ਇਹ ਗੱਲ ਵਿੱਚੋਂ ਇੱਕ ਸਮਝ ਲਓ ਨੋਟਸ ਛੋਟਾ ਜਿਹਾ। ਲੇਕਿਨ ਜਿਵੇਂ ਕਿ ਫੈਸਲਾਬਾਦ ਹੈ, ਜਿਵੇਂ ਕਿ ਆਪਣਾ ਗੁਜਰਾਂਵਾਲਾ ਹੈ, ਬੜੇ ਜ਼ਿੰਦਾ ਦਿਲਾਨ ਨੇ ਗੁਜਰਾਂਵਾਲੇ, ਸ਼ੇਖੂਪੁਰਾ ਹੈ, ਉਸ
ਤੋਂ ਇਲਾਵਾ ਆਪਣਾ ਅਗਰ ਤੁਸੀਂ ਜਨੂਬੀ ਪੰਜਾਬ ਦੀ ਗੱਲ ਕਰਨੇ ਆ, ਬਹਾਵਲ ਨਗਰ ਹੈ, ਉਹ ਕਾੜਾ ਹੈ, ਮਤਲਬ ਕਿ ਬਹਾਵਲਪੁਰ ਹੈ, ਮੁਲਤਾਨ ਹੈ, ਉਸ ਤੋਂ ਇਲਾਵਾ ਚਿਸ਼ਤੀਆਂ ਮੰਡੀ ਹੈ, ਵਿਹਾੜੀ ਹੈ। ਅਗਰ ਇੱਧਰ ਦੂਸਰੀ ਸ਼ਮਾਲੀ ਸਾਈਡ ਤੇ ਜਾਂਦੇ ਆ, ਅਟਕ ਹੈ, ਜੇਲਮ ਹੈ, ਸਿਆਲਕੋਟ ਹੈ। ਸਿਆਲਕੋਟ ਤੇ ਮਾਸ਼ਾਅੱਲਾ ਬੜਾ ਅਮੀਰ ਸ਼ਹਿਰ ਹੈ। ਤੇ ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹਨਾਂ ਨੂੰ ਕੋਈ ਮੁੱਦਾ ਕਿਤੇ ਉਠਾਵਾਂਗੇ, ਕਿਸੇ ਤੇ ਗੱਲਬਾਤ ਕਰਾਂਗੇ ਤੇ ਫਿਰ ਹੀ ਕਿਸੇ ਨੂੰ ਕੋਈ ਫਾਇਦਾ ਹੋਏਗਾ। ਤਿਉਹਾਰ ਬਹੁਤ ਅੱਛਾ ਹੈ, ਨੋ ਡਾਊਟ। ਮਕਸਦ ਗੱਲ ਕਰਨ ਦਾ ਵੀ ਜਾਂ ਤੇ ਨੂੰ ਇੱਕ ਜਗ੍ਹਾ ਤੇ ਸਿਰਫ ਜਿਹੜਾ ਨਾ ਉਹ ਕਰ ਦਿੱਤਾ ਜਾਵੇ, ਭਾਈ ਜਿਹਨੇ ਜਾਣਾ ਇੱਥੇ ਹੀ ਜਾਵੇ, ਤੇ ਜੇ ਇਹਨੂੰ ਥੋੜਾ ਜਿਹਾ ਐਕਸਪਲੋਰ ਕਰਨਾ ਤੇ ਫਿਰ ਦੂਸਰੇ ਜ਼ਿਲ੍ਹਿਆਂ ਨੂੰ ਵੀ ਇਜਾਜ਼ਤ ਹੋਣੀ ਚਾਹੀਦੀ। ਮੇਰਾ ਤੇ ਮੰਨਣਾ, ਬਾਕੀ ਤੁਸੀਂ ਕਮੈਂਟਸ 'ਚ ਦੱਸੋ ਕਿ ਤੁਹਾਨੂੰ ਸਾਡੀਆਂ ਜਿਹੜੀਆਂ ਰਾਇਆਂ ਨੇ ਗੱਲਾਂ ਤੇ ਵਧੀਆ ਕੀਤੀਆਂ ਜੀ, ਵੇਖ ਲਓ। ਉਹਨੇ ਅਗਲੀ ਗੱਲ ਇਹ ਆ ਕਿ ਇਹ ਸਾਨੂੰ ਦੱਸਣ ਕਿ ਭਾਈ ਇਹ ਗੱਲ ਇੰਜ ਕਰਨੀ ਚਾਹੀਦੀ। ਉਹਨਾਂ ਕੋਈ ਹੱਲ ਹੁੰਦਾ, ਕੋਈ ਸਵਾਲ ਕੋਈ ਜਵਾਬ ਹੋਣ ਤੇ ਬੰਦਾ ਗੱਲਬਾਤ ਵੀ ਕਰਦਾ। ਅੱਛਾ ਉਮਰ ਭਾਈ ਇਹ ਪਤੰਗ ਜਿਹੜੀ ਇਹਨੂੰ ਲੁੱਟਣ ਤੇ ਵੀ ਪਾਬੰਦੀ ਹੈ? ਹਾਂਜੀ ਇਹ ਬੰਦੀ ਹਾਂਜੀ ਇਸ ਵਜ੍ਹਾ ਤੋਂ ਹੋਈ ਹੈ। ਕੱਲ ਮੈਂ ਵੇਖਦੇ ਹਾਂ ਕਿ ਜਿਹੜਾ ਹੈਗੇ ਨੇ ਨਾ ਇਹ ਪੋਲ ਹੈ, ਜਿਵੇਂ ਜਦੋਂ ਗੁੱਡੀ ਹਟ ਗਈ, ਉਹਨੇ ਨਹੀਂ ਵੇਖਿਆ ਉੱਤੇ ਚੜ ਪਿਆ ਵੀ ਮੈਂ ਲੁੱਟ ਲਵਾਂ, ਉਹਦੀ ਵਜ੍ਹਾ ਤੋਂ ਉਹਦੀ ਡੈਥ ਹੋ ਗਈ। ਤੇ ਉਹ ਇਸ ਵਜ੍ਹਾ ਤੋਂ ਜਿਹੜਾ ਉਹਨਾਂ ਲੁੱਟਣ ਤੇ ਵੀ ਪਾਬੰਦੀ ਲਾਈ। ਤੁਸੀਂ ਕੀ ਕਹਿਣ ਲੱਗੇ? ਮੈਂ ਇਹ ਗੱਲ ਕਰਨ ਲੱਗਾ ਹਾਂ ਕਿ ਮੇਰੇ ਵੀ ਕੱਲ ਨਜ਼ਰ ਤੋਂ ਵੀਡੀਓਜ਼ ਗੁਜ਼ਰੀਆਂ ਜਿੱਥੇ ਜਿਹੜਾ ਨਾ ਉਹ ਬੱਚਿਆਂ ਨੂੰ ਪਤੰਗਾਂ ਲੁੱਟਣ ਤੋਂ ਜਿਹੜਾ ਨਾ ਉਹ ਪਾਬੰਦੀ ਲਗਾ ਦਿੱਤੀ ਗਈ ਹੈ। ਦੇਖੋ ਸਾਡੀ ਹਕੂਮਤ ਵਕਤ ਨੇ ਇੱਕ ਅੱਛਾ ਇਨੀਸ਼ੀਏਟਿਵ ਲਿਆ ਹੈ। ਵੇਖੋ ਜਿਹੜੀ ਗੱਲ ਹੈ ਉਹਨੂੰ ਮੰਨਣਾ ਚਾਹੀਦਾ, ਲੇਕਿਨ ਆਇਆ ਕਿ ਇਹਨਾਂ ਦੀ ਛਤਰ ਛਾਇਆ ਦੇ ਥੱਲੇ ਹੀ ਅਗਰ ਇੱਕ ਗੁੱਡਾ ਡੇਢ ਦਾ ਵਾ 600 700 ਹਜ਼ਾਰ ਤੱਕ ਵਿਕ ਗਿਆ, ਠੀਕ ਹੈ, ਤੇ ਮੈਨੂੰ ਦੱਸੋ ਵੀ ਉਹ ਚੈੱਕ ਐਂਡ ਬੈਲੈਂਸ ਕਿਹਨੇ ਰੱਖਣਾ? ਅਸੀਂ ਤੁਸੀਂ ਤਾਂ ਨਹੀਂ ਰੱਖ ਸਕਦੇ, ਕਿਉਂਕਿ ਸਾਡੇ ਅਸੀਂ ਕੋਈ ਕਾਨੂੰਨ ਤੇ ਨਹੀਂ ਹੈ। ਕਾਨੂੰਨ ਤੇ ਜਿਹੜੇ ਉਹ ਰਾਜੁਲ ਵਕਤ ਹੁਕਮਰਾਨ ਨੇ ਉਹਨਾਂ ਨੇ ਕਰਨਾ। ਵੈਲਿਡ ਪੁਆਇੰਟ ਰੋਡ ਦਾ ਪਿੰਨਾ ਜੀ 20,000 ਰੁਪਏ ਦਾ ਵਿਕ ਗਿਆ, 24,000 ਰੁਪਏ ਦਾ ਵਿਕ ਗਿਆ, 5,000 ਈਵਨ ਕਿ ਕੁਝ ਬੰਦੇ ਕਹਿੰਦੇ 45,000 ਰੁਪਏ ਤੱਕ ਪਿੰਨਾ ਵਿਕਿਆ 3 ਗੋਟਾਂ ਵਾਲਾ। ਹੁਣ ਮੈਨੂੰ ਦੱਸੋ ਕਿ 45,000 ਰੁਪਇਆ ਇੱਕ ਮਾੜੇ ਬੰਦੇ ਦੇ ਪੂਰੇ ਮਹੀਨੇ ਦਾ ਬਜਟ ਹੈ। ਇਹ ਗੱਲਾਂ ਥੋੜੀਆਂ ਸਖਤ ਨੇ। ਇੱਕ ਪੂਰੇ ਮਹੀਨੇ ਦਾ ਬਜਟ ਹੈ। ਚਲੋ ਮਿਹਰਬਾਨੀ, ਇੱਕ ਬੰਦਾ ਸਾਨੂੰ ਵੇਖਣ ਆਇਆ, ਨਹੀਂ ਇਹ ਨਕਲੀ ਵਿਊ ਹੁੰਦੇ ਜੇ, ਮਰ ਗਏ ਆ ਬਈ। ਇੱਕ ਮਤਲਬ ਕਿ ਬੰਦਾ ਨਹੀਂ ਅਸਲਾਨ ਬੱਟ ਵੇਖ ਰਿਹਾ, ਫਿਰੇ ਮੂੰਹ ਬੱਚਾ ਮਰ ਗਏ ਆ ਬਈ। ਅੱਛਾ, ਮਤਲਬ ਕਹਿੰਦਾ ਹੈ ਕਿ ਇੱਕ ਬੰਦੇ ਦਾ ਪੂਰਾ ਮਹੀਨੇ ਦਾ ਬਜਟ ਹੈ, ਉਹ 5-7 ਗੁੱਡੇ ਤੇ